ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਸ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 18 ਫਰਵਰੀ 2026 6 ਫੱਗਣ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਵਰਨਮੈਂਟ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਰੈਂਪਟਨ ਟੋਰਾਂਟੋ ਕੈਨੇਡਾ ਤੋਂ ਗੋਲਡਨ ਗਰੋਸਰੀ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੋਲਡਨ ਗਰੋਸਰੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਜਿਸ ਤਰ੍ਹਾਂ ਕਿ ਆਪਾਂ ਪਹਿਲੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਭਾਰਤ ਵਿੱਚ ਅੰਬੈਸਡਰ ਸਰਜੀਓ ਗੋਰ ਦੇ ਸਾਹਮਣੇ ਮੋਦੀ ਸਰਕਾਰ ਐਵੇਂ ਲਿਖੀ ਹੋਈ ਹੈ ਜਿਵੇਂ ਕਿ ਸਰਜੀਓ ਜਿਹੜਾ ਬਾਦਸ਼ਾਹ ਹੋਵੇ। ਸੋ ਉਸ ਵੱਲੋਂ ਭਾਰਤ ਦੀ ਪੱਛਮੀ ਫੌਜੀ ਕਮਾਂਡ ਹੈੱਡਕੁਆਰਟਰ ਦੇ ਦੌਰੇ ਤੋਂ ਬਾਅਦ AI ਯਾਨੀ ਕਿ ਆਰਟੀਫਿਸ਼ੀਅਲ ਏਜੰਸੀ ਦੇ ਸਿਖਰ ਸੰਮੇਲਨ ਵਿੱਚ 50 ਤੋਂ ਜ਼ਿਆਦਾ ਕੰਪਨੀਆਂ ਦੇ ਡਾਇਰੈਕਟਰ ਨਾਲ ਕੀਤੀ ਬੰਦ ਕਮਰਾ ਮੀਟਿੰਗ ਇਹ ਦੱਸ ਰਹੀ ਹੈ ਕਿ ਮੋਦੀ ਸਰਕਾਰ ਨੇ ਅਮਰੀਕਾ ਅੱਗੇ ਆਪਣੇ ਗੋਡੇ ਟੇਕ ਦਿੱਤੇ ਹਨ। ਸੋ ਦੂਸਰੇ ਪਾਸੇ ਨਿਖਿਲ ਗੁਪਤਾ ਕੇਸ ਦਾ ਜਿਹੜਾ ਫੈਸਲਾ ਆਇਆ ਨੂੰ ਲਗਭਗ 5 ਦਿਨ ਬੀਤਣ ਬਾਅਦ ਵੀ ਭਾਰਤ ਸਰਕਾਰ ਨੇ ਬਿਲਕੁਲ ਚੁੱਪੀ ਸਾਧੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੋਲਡਨ ਗਰੋਸਰੀਜ਼ ਬਰੈਂਪਟਨ ਟੋਰਾਂਟੋ ਜਿਸ ਦੇ ਮਾਲਕ ਪੱਠਲ ਪਰਿਵਾਰ ਨੇ, ਸਾਡੇ ਵੀਰ ਹਰਜਿੰਦਰ ਸਿੰਘ ਜਿਹੜੇ ਸਾਡੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਪਹਿਲੀ ਵਾਰ ਜਦੋਂ ਮੇਰਾ ਟੋਰਾਂਟੋ ਜਾਣਾ ਹੋਇਆ ਅਰਲੀ 90s ਦੇ ਵਿੱਚ ਤੇ ਉਹਨਾਂ ਦਾ ਘਰ ਹੀ ਮੇਰਾ ਨਿਵਾਸ ਸੀ ਔਰ ਇਹਨਾਂ ਸਾਰੇ ਆਲਮੋਸਟ 35 ਸਾਲਾਂ ਦੇ ਵਿੱਚ ਹਮੇਸ਼ਾ ਉਹੀ ਹੋਸਟ ਹੁੰਦੇ ਨੇ। ਸਮੁੱਚਾ ਪਰਿਵਾਰ ਭਰਾ ਉਹਨਾਂ ਦੇ ਅੱਗੋਂ ਪਰਿਵਾਰ ਬੱਚੇ ਬਿਲਕੁਲ ਇੱਕ ਬੜੇ ਹਿਊਮਿਲਿਟੀ ਵਾਲੇ ਗੁਰਸਿੱਖੀ ਭੈ ਭਾਵਨੀ ਵਾਲੇ ਔਰ ਘਰ ਵੀ ਮਹਾਰਾਜ ਦਾ ਪ੍ਰਕਾਸ਼ ਹੈ। ਔਰ ਕਾਰੋਬਾਰੀ ਤੌਰ ਦੇ ਉੱਤੇ ਵੀ ਕਿਸੇ ਵੀ ਹਿੱਸੇ ਦੇ ਵਿੱਚ ਜਿਹੜੇ ਟੋਰਾਂਟੋ ਦੇ ਉਹਨਾਂ ਦੇ ਜਿੱਥੋਂ ਜਦੋਂ ਸਟੋਰ ਖੁੱਲ੍ਹੇ ਨੇ ਤੇ ਲੋਕਾਂ ਦੇ ਵਿੱਚ ਹਮੇਸ਼ਾ ਹੀ ਇੱਕ ਬਹੁਤ ਹੀ ਸ਼ਰੀਫ ਔਰ ਇਮਾਨਦਾਰ ਦੁਕਾਨਦਾਰ ਵਾਲਾ ਇਮੇਜ ਰਿਹਾ। ਬੜਾ ਸਾਫ ਸੁਥਰਾ ਉਹਨਾਂ ਦਾ ਸਾਰਾ ਕਾਰੋਬਾਰ ਹੁੰਦਾ ਔਰ ਸਾਡੇ ਨਾਲ ਉਹਨਾਂ ਦੀ ਸਾਂਝ ਭਰਾਵਾਂ ਵਾਲੀ ਹੈ ਔਰ ਟੀਵੀ 84 ਦੇ ਖੈਰ ਖੁਆਹ ਨੇ। ਅਸੀਂ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਉਹਨਾਂ ਦੇ ਮਾਤਾ ਜੀ ਬੇਬੇ ਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਲਗਭਗ 90 ਸਾਲ ਤੋਂ ਜ਼ਿਆਦਾ ਉਹਨਾਂ ਦੀ ਉਮਰ ਹੈ। ਉਹਨਾਂ ਦੀ ਸਿਹਤਯਾਬੀ ਦੀ ਵੀ ਅਸੀਂ ਅਰਦਾਸ ਕਰਦੇ ਹਾਂ। ਬੜੀ ਚੜ੍ਹਦੀ ਕਲਾ ਵਾਲੀ ਮਾਤਾ ਔਰ ਪੂਰੀ ਡਾਂਗ ਖੜਕਾਉਣ ਵਾਲਾ ਜਿਵੇਂ ਬਜ਼ੁਰਗਾਂ ਦਾ ਡਿਸਿਪਲਿਨ ਹੁੰਦਾ ਹੈ ਔਰ ਪਰਿਵਾਰ ਜਿਹੜਾ ਇੱਕ ਸਾਂਝ ਦੇ ਵਿੱਚ ਪਰੋਇਆ ਹੋਇਆ ਪਰਿਵਾਰ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਅਸੀਂ ਪ੍ਰੋਗਰਾਮ ਨਹੀਂ ਕੀਤਾ ਕਿਉਂਕਿ ਐਤਵਾਰ ਜਿਹੜਾ ਕਿ ਬੈਰਿਸਟਰ ਸੁਲਤਾਨ ਮਹਿਮੂਦ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ
ਪਿਛਲੇ ਦਿਨਾਂ 'ਚ ਚੜ੍ਹਾਈ ਕਰ ਗਏ ਸੀ, ਉਹਨਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਰੋਹ ਟ੍ਰਿਬਿਊਟਸ ਦਾ ਕਸ਼ਮੀਰੀ ਕਮਿਊਨਿਟੀ ਵੱਲੋਂ ਜਿਹੜਾ ਉਹ ਬਰੁਕਲਿਨ ਦੇ ਵਿੱਚ ਰੱਖਿਆ ਗਿਆ ਸੀ। ਸਾਡੀ ਟੀਮ ਨੇ ਉਸ ਨੂੰ ਕਵਰ ਵੀ ਕੀਤਾ ਸੀ। ਔਰ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਜਿਹੜੇ ਕੀ ਪ੍ਰੋਗਰਾਮ ਨੇ ਉਹਨਾਂ ਨੂੰ ਅਸੀਂ ਪ੍ਰਾਈਮ ਟਾਈਮ ਦੇ ਉੱਤੇ ਵੱਧ ਤੋਂ ਵੱਧ ਆਪਣੇ ਵਿਊਅਰਸ ਤੱਕ ਪਹੁੰਚਾਈਏ। ਹਾਲਾਂਕਿ ਜਿਹੜੀ ਪ੍ਰੋਬਲਮ ਹੁਣ ਅਸੀਂ ਲਗਾਤਾਰਤਾ ਨਾਲ ਫੇਸ ਕਰ ਰਹੇ ਹਾਂ ਉਹ ਹੈ ਕਿ ਵੀ ਸਾਡਾ ਵਿਦਨ ਇੰਡੀਆ ਦਾ YouTube ਲਿੰਕ ਬਲੌਕ ਕੀਤਾ ਹੀ ਨੇ, ਪਰ ਜਿਹੜਾ ਵੀ ਇਹਨਾਂ ਦਾ ਐਲਗੋਰਿਜ਼ਮ ਜਾਂ ਜਿਸ ਤਰੀਕੇ ਨਾਲ ਵੀ ਇਹ ਕੀ ਕਰਦੇ ਨੇ ਉਸ ਦਾ ਸਾਨੂੰ ਨਹੀਂ ਪਤਾ। ਈਵਨ ਜਿਹੜੇ ਟੈਕਨੀਕਲ ਬੰਦੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਕੀ ਸਿਸਟਮ ਹੈ, ਪਰ ਉਹਦੇ 'ਚ TV84 ਨੂੰ ਲਗਭਗ ਗਾਇਬ ਹੀ ਕਰ ਦਿੱਤਾ ਗਿਆ। ਈਵਨ ਸਰਚ ਕੀਤਿਆਂ ਵੀ ਔਰ ਹੁਣ ਵੀ ਬਹੁਤ ਸਾਰਿਆਂ ਨੂੰ ਈਵਨ ਨੋਟੀਫਿਕੇਸ਼ਨ ਵੀ ਨਹੀਂ ਜਾਂਦੀ ਹੈ, ਔਰ ਸਰਚ ਕੀਤਿਆਂ ਵੀ ਉਹਨੂੰ ਲੱਭਣਾ ਇਵੇਂ ਹੀ ਹੈ ਜਿਵੇਂ ਕਿ ਜਿਹੜਾ ਕੋਈ ਬੜਾ ਲਗਾਤਾਰਤਾ ਨਾਲ ਲੱਗਾ ਰਹੇ ਉਹ ਲੱਭਦਾ ਉਹਨੂੰ। ਹਾਲਾਂਕਿ ਸਾਡੀ ਟੈਕਨੀਕਲ ਟੀਮ ਨੇ ਇਨ ਦਾ ਮੀਨ ਟਾਈਮ ਦੂਸਰਾ ਚੈਨਲ TV84 USA ਦੇ ਥੱਲੇ ਵੀ ਫਲੋਟ ਕੀਤਾ, ਜਿਸ ਨੂੰ ਕਿਉਂਕਿ ਜਦੋਂ ਸਰਚ ਦੇ ਵਿੱਚ ਪਾ ਕੇ TV84 ਪਾਇਆ ਜਾਂਦਾ ਤਾਂ TV84 USA ਆ ਜਾਂਦਾ, ਔਰ ਉਸ ਨੂੰ ਚੰਗਾ ਰਿਸਪੌਂਸ ਹੈ। ਔਰ ਦੇਖੋ ਕਿੰਨੀ ਕੁ ਦੇਰ ਉਸ ਨੂੰ ਚੱਲਣ ਦਿੰਦੇ ਨੇ। ਲੇਕਿਨ ਅਸੀਂ ਇਹ ਰਿਕੁਐਸਟ ਵੀ ਕਰਾਂਗੇ ਕਿ ਜਿੱਥੇ ਤੁਸੀਂ 1 to 1 ਵੀ ਆਪਣੇ ਜਿਹੜੇ ਦੇਖਣ ਵਾਲੇ ਨੇ ਜਾਂ ਇਸ ਪੰਥਕ ਭਾਵਨਾ ਵਾਲੇ ਨੇ ਉਹਨਾਂ ਨੂੰ ਕਹੋ ਕਿ ਭਾਈ ਇਸ ਦੇ ਨਾਲ ਜੁੜੋ, ਇਹਨੂੰ ਵੱਧ ਤੋਂ ਵੱਧ ਦੇਖੋ, ਸ਼ੇਅਰ ਵੀ ਕਰੋ, ਕਿਉਂਕਿ ਲਿੰਕ ਇੰਡੀਆ 'ਚ ਬਲੌਕ ਕੀਤਾ, ਬਾਕੀ ਤਾਂ ਨਹੀਂ ਹੈ। ਸੋ ਬਾਕੀ ਤਾਂ ਇਹ ਹੈ ਕਿ ਵੀ ਉਹਦੀ ਅਪੀਅਰੈਂਸ ਹੀ ਗਾਇਬ ਕਰ ਦਿੱਤੀ ਗਈ ਹੈ। ਸੋ ਉਹਦੇ ਲਈ ਐਫਰਟ ਕਰਨਾ ਹੋਏਗਾ। ਸਾਡੇ ਲਈ ਇਹ ਥੋੜ੍ਹਾ ਡੀਮੋਰਲਾਈਜ਼ਿੰਗ ਵੀ ਹੈ, ਕਿਉਂਕਿ ਜਿੰਨੀ ਮਿਹਨਤ ਦੇ ਨਾਲ ਇਸ ਪ੍ਰੋਗਰਾਮ ਨੂੰ ਜਿਹੜਾ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਹੁੰਦੀ ਹੈ ਕਿ ਵੀ ਉਹਦੇ 'ਚ ਸਾਡੇ ਬਹੁਤ ਸਾਰੇ ਵਿਊਅਰਸ ਦੀ ਇਨਪੁਟ ਵੀ ਹੁੰਦੀ ਹੈ ਕਿ ਜੋ ਕੁਝ ਵੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ 24 ਘੰਟੇ ਦੇ ਵਿੱਚ ਉਸ ਦੀ ਸਿੱਖ ਸਪਿਰਿਟ, ਸਿੱਖ ਨੈਰੇਟਿਵ, ਸਿੱਖ ਹਿੱਤ, ਇਹਨਾਂ ਦੇ ਨਾਲ ਉਸ ਨੂੰ ਅਸੀਂ ਜਿਹੜਾ ਹੈ ਸਾਰਿਆਂ ਤੱਕ ਪਹੁੰਚਾਈਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੁਝ ਸਾਲਾਂ ਦੇ ਵਿੱਚ ਜੇ ਸਾਡਾ YouTube ਸਬਸਕ੍ਰਾਈਬਰਸ ਦਾ ਬੇਸ 2,91,000 ਆਲਮੋਸਟ 3 ਲੱਖ ਸਬਸਕ੍ਰਾਈਬਰ ਹੈ, ਤੇ 3 ਲੱਖ ਬੰਦੇ ਉਹ ਨੇ ਜਿਹੜੇ ਪ੍ਰੋਗਰਾਮ ਦੇ ਨਾਲ ਜੁੜੇ ਆਏ, ਉਹਨਾਂ ਨੂੰ ਲੱਗਾ ਵੀ ਇਹ ਵਰਥ ਹੈ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਲੱਖਾਂ ਦੀ ਗਿਣਤੀ 'ਚ, ਔਰ ਇਹਦੇ 'ਚ ਵੀ ਜਿਵੇਂ ਸਾਡੀ ਟੈਕਨੀਕਲ ਟੀਮ ਨੇ ਕਿਹਾ, ਜਦੋਂ ਪਿਛਲੇ ਪੀਰੀਅਡ 'ਚ ਉਹਨਾਂ ਨੇ ਛੋਟੀਆਂ ਰੀਲਾਂ ਬਣਾ ਕੇ ਪਾਉਣੀਆਂ ਸ਼ੁਰੂ ਕੀਤੀਆਂ, ਔਰ ਫੇਸਬੁੱਕ ਦੇ ਉੱਤੇ ਵੀ ਦੂਸਰਾ ਹੋਇਆ, ਤੇ ਉਹ ਜਿਹੜੀ ਛੋਟੀ 2-2, 3-3 ਮਿੰਟ ਦੀਆਂ ਰੀਲਾਂ ਸੀ, ਇੱਕ ਰੀਲ ਲੱਖ ਬੰਦਾ ਉਹਨੂੰ 24 ਘੰਟੇ 'ਚ ਦੇਖਦਾ ਸੀ। ਸੋ ਉਹ ਸਗੋਂ ਜੋਕਿੰਗਲੀ ਕਹਿੰਦੇ ਸੀ ਕਿ ਉਹਨਾਂ ਨੇ ਸਾਡਾ YouTube ਵੀ ਬੰਦ ਕਰਾਇਆ ਕਿ ਵੀ ਉਹ ਇੰਨੀ ਤੇਜ਼ੀ ਦੇ ਨਾਲ ਲੋਕਾਂ ਤੱਕ ਮੈਸੇਜ ਪਹੁੰਚਿਆ। ਸੋ ਅਸੀਂ ਐਡਮਾਇਰ ਕਰਦੇ ਹਾਂ, ਸਾਨੂੰ ਬਹੁਤ ਸਾਰੇ ਇਨਪੁਟ 1 to 1 ਵੀ ਮਿਲਦੀ ਹੈ, ਪਰ ਕੁਝ ਚੀਜ਼ਾਂ ਮਜਬੂਰੀ ਨੇ। ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਕਿਵੇਂ ਵੱਧ ਤੋਂ ਵੱਧ ਲੋਕਾਂ ਤੱਕ ਇਸ ਨੂੰ ਪਹੁੰਚਾਇਆ ਜਾਏ। ਉਸ ਦੇ ਆਲਟਰਨੇਟ ਪਲੇਟਫਾਰਮਸ ਨੂੰ ਵੀ ਅਸੀਂ ਜਿਹੜਾ ਹੈ ਉਹ ਉਹਨਾਂ ਦੀ ਖੋਜ ਕਰ ਰਹੇ ਹਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪੀਰੀਅਡ ਸਾਡੇ ਲਈ, ਸਾਡੀ ਕੌਮ ਦੇ ਲਈ ਬੜਾ ਕਰੂਸ਼ਲ ਪੀਰੀਅਡ ਹੈ। ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਵੀ ਨਿਊ ਵਰਲਡ ਆਰਡਰ ਸਾਹਮਣੇ ਹੈ, ਤਾਂ ਨਜ਼ਰ ਆ ਰਿਹਾ ਕਿ ਨਿਊ ਵਰਲਡ ਆਰਡਰ ਹੈ। ਇਹ ਗੱਲ ਮੈਂ ਹੀ ਨਹੀਂ ਕਹਿੰਦਾ, ਈਵਨ ਯੂਰਪੀਅਨ ਜਿਹੜੇ ਹੈਡ ਆਫ ਦਾ ਸਟੇਟਸ ਨੇ ਉਹਨਾਂ ਨੇ ਵੀ ਇਹ ਰਿਅਲਾਈਜ਼ ਕਰ ਲਿਆ ਕਿ ਵੀ ਹੁਣ ਉਹ ਜੋ ਕੁਝ ਪਹਿਲੇ ਸੀ ਉਹ ਨਹੀਂ ਹੈ, ਸਭ ਕੁਝ ਬਦਲ ਰਿਹਾ। ਅਮਰੀਕਾ ਦੇ ਮਾਰਕੋ ਰੂਬੀਓ ਉਹ ਜਦੋਂ ਮਿਊਨਿਕ ਸਮਿਟ ਦੇ ਉੱਤੇ ਗਿਆ, ਉਹਨਾਂ ਨੇ ਵੀ ਕਿਹਾ ਕਿ ਨਾਓ ਇਟਸ ਏ ਨਿਊ ਵਰਲਡ ਆਰਡਰ, ਤੁਸੀਂ ਆਪਣੀ ਦੇਖੋ ਕਿ ਵੀ ਤੁਹਾਨੂੰ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਯੂਰਪ ਜਿਹੜਾ ਹੈ ਉਹ ਐਗਜ਼ਿਸਟੈਂਸ਼ੀਅਲ ਥ੍ਰੈਟ ਹੈ ਉਸ ਨੂੰ, ਕਿ ਤੁਹਾਡੀ ਐਗਜ਼ਿਸਟੈਂਸ ਜ਼ਾਹਰ ਹੈ। ਜਦੋਂ ਐਗਜ਼ਿਸਟੈਂਸ ਦੀ ਗੱਲ ਕਰਦੇ ਨੇ ਤਾਂ ਉਹਨੂੰ ਨਜ਼ਰ ਆਉਂਦਾ ਵੀ ਯੂਰਪ ਜਿਹੜਾ ਇੱਕ ਵਾਈਟ ਮੈਨਸ ਕੰਟੀਨੈਂਟ, ਕ੍ਰਿਸਚੀਅਨ ਵੈਲਿਊ ਬੇਸਡ ਹੈ, ਉਹਦੇ ਦੂਸਰੇ ਲੋਕ ਆ ਗਏ ਨੇ, ਉਹਦਾ ਰੂਪ ਰੰਗ ਬਦਲ ਰਿਹਾ। ਹਾਲਾਂਕਿ ਇਸ ਨੂੰ ਚੈਲੰਜ ਕੀਤਾ ਯੂਰਪ ਦੇ ਮੁਲਕਾਂ ਨੇ, ਪਰ ਇਹੀ ਹਾਲ ਅਸੀਂ ਕੈਨੇਡਾ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ ਕਿ ਹੁਣ ਕੈਨੇਡਾ ਦੇ ਲਈ ਵੀ ਆਪਣਾ 3-4 ਹਜ਼ਾਰ ਜਿਹੜਾ ਮਾਈਲ ਦਾ ਬਾਰਡਰ ਹੈ ਅਮਰੀਕਾ ਦੇ ਨਾਲ, ਉਹਨੂੰ ਡਿਫੈਂਡ ਕਰਨ ਲਈ ਉਹ ਵੀ ਦੇਖ ਰਹੇ ਨੇ ਫਿਊਚਰ 'ਚ ਡਿਫੈਂਸ ਫੋਰਸਿਸ ਔਰ ਉਹ ਸਾਰੇ ਦੇ ਨਾਲ ਕਿਵੇਂ ਅੱਗੇ ਕਰਨਾ ਹੈ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਕੈਨੇਡਾ 'ਚ ਆਪਣੇ ਜਦੋਂ ਇੰਨੀ ਵੱਡੀ ਗਿਣਤੀ 'ਚ ਨੇ ਔਰ ਬਾਕੀ ਜੌਬ ਕ੍ਰਾਈਸਿਸ ਵੀ ਹੈ, ਸੋ ਵੱਧ ਤੋਂ ਵੱਧ ਜਿਹੜੇ ਆਪਣੇ ਨੌਜਵਾਨ ਨੇ, ਖਾਸ ਤੌਰ 'ਤੇ ਨਵੇਂ ਆਏ ਜਿਨ੍ਹਾਂ ਨੂੰ ਜੇ ਮੌਕਾ ਮਿਲਦਾ ਹੈ
ਤੇ ਕੈਨੇਡੀਅਨ ਫੌਜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਹਦੇ ਕੀ ਲੌਂਗ ਟਰਮ ਹੋਣਗੇ ਇਫੈਕਟ, ਉਸ ਦੇ ਉੱਤੇ ਅਸੀਂ ਫੇਰ ਕਿਸੇ ਵੇਲੇ ਗੱਲ ਕਰਾਂਗੇ। ਬਿਲਕੁਲ। ਔਰ ਸੈਕੰਡਲੀ, ਜਦੋਂ ਅਸੀਂ ਇੱਕ ਪੋਜ਼ਿਟਿਵ ਇਸ ਬਦਲ ਰਹੇ ਨਵੇਂ ਵਰਲਡ ਆਰਡਰ ਦੇ ਵਿੱਚ ਸਿੱਖ ਫੈਕਟਰ ਦੀ ਗੱਲ ਕਰਦੇ, ਜਿਵੇਂ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਜਿਹੜਾ ਕਸ਼ਮੀਰੀਆਂ ਨੇ ਟ੍ਰਿਬਿਊਟ ਸੈਸ਼ਨ ਰੱਖਿਆ ਸੀ, ਉਹਦੇ 'ਚ ਵੀ ਇਹ ਕਿਹਾ ਸੀ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜ਼ਾਹਰ ਹੈ ਕਿ ਜਦੋਂ ਅਸੀਂ ਪੋਸਟ ਸੈਕੰਡ ਵਰਲਡ ਵਾਰ ਪ੍ਰੋਬਲਮਸ ਦੇਖਦੇ ਹਾਂ, ਹਾਲਾਂ ਪੋਸਟ ਫਸਟ ਵਰਲਡ ਵਾਰ ਹੀ ਇੱਕ ਮੈਪ ਮੇਕਿੰਗ ਤਾਂ ਮਿਡਲ ਈਸਟ 'ਚ ਕੀਤੀ ਇਹਨਾਂ ਕਲੋਨੀਅਲ ਪਾਵਰਸ ਨੇ। ਪੋਸਟ ਸੈਕੰਡ ਵਰਲਡ ਵਾਰ ਫਿਰ ਜਦੋਂ ਕਿ ਇੰਨੇ ਕਰਜ਼ਾਈ ਹੋ ਗਏ, ਬ੍ਰਿਟਿਸ਼ਰ ਵੀ ਫਰੈਂਚ ਵੀ, ਬੁਰਾ ਹਾਲ ਇਹਨਾਂ ਨੂੰ ਏਸ਼ੀਆ 'ਚੋਂ, ਅਫਰੀਕਾ 'ਚੋਂ, ਸਾਊਥ ਅਮਰੀਕਾ 'ਚੋਂ ਜਿਹੜਾ ਉਹ ਨਿਕਲਣਾ ਪਿਆ। ਤੇ ਜਿਹੜੀ ਪੋਸਟ ਸੈਕੰਡ ਵਰਲਡ ਵਾਰ ਇਹ ਕਲੋਨੀਅਲ ਪਾਵਰਸ ਨੇ ਮੈਪ ਮੇਕਿੰਗ ਕੀਤੀ ਜਾਂ ਨਕਸ਼ੇ ਬਣਾਏ ਜਾਂ ਮੁਲਕ ਬਣਾਏ, ਉਹ ਉਹਨਾਂ ਦੇ ਵਿੱਚ ਮਿਸਚੀਫ ਵੀ ਸੀ, ਸ਼ਰਾਰਤ ਵੀ ਸੀ, ਔਰ ਉਹ ਇੰਨੀ ਕੁ ਹਰੀਡਲੀ ਜਿਹੜੇ ਕੀਤੇ ਗਏ ਕਿ ਉਹਨਾਂ ਹੀ ਜਿਹੜੀਆਂ ਇਹਨਾਂ 75-80 ਸਾਲ ਦੇ ਵਿੱਚ ਜੋ ਬਹੁਤ ਸਾਰੀਆਂ ਸਿਵਲ ਵਾਰਸ ਇਨਰ ਖਿੱਚਤੂ ਚੱਲ ਰਹੀ ਹੈ, ਉਹ ਉਹਦੇ ਲਈ ਉਹ ਜ਼ਿੰਮੇਵਾਰ ਨੇ। ਲੇਕਿਨ ਇਸ ਸਾਰੇ ਦੇ ਵਿੱਚ ਜਿਹੜੀਆਂ ਬਹੁਤ ਐਗਰੀਵਡ ਧਿਰਾਂ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਪੋਸਟ ਫਸਟ ਵਰਲਡ ਵਾਰ ਹੀ ਓਟੋਮਨ ਐਮਪਾਇਰ ਦਾ ਜਦੋਂ ਗ੍ਰਿਪ ਟੁੱਟਾ ਮਿਡਲ ਈਸਟ ਦੇ 600-700 ਸਾਲ ਬਾਅਦ, ਤੇ ਫਲਸਤੀਨ ਔਰ ਇਜ਼ਰਾਈਲ 1948 ਦੇ ਵਿੱਚ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨਾਲ ਹੋਣ ਦੇ ਵਿੱਚ ਆਇਆ, ਔਰ ਉਹ ਅਸੀਂ ਦੇਖ ਰਹੇ ਹਾਂ ਵੀ ਅੱਜ ਤੱਕ ਵੀ ਜਿਹੜਾ ਉਹ ਬਲੱਡ ਸ਼ੈਡ ਹੈ, ਔਰ ਦੂਸਰਾ ਹੈ ਉਹ ਉਸ ਮੈਪ ਮੇਕਿੰਗ ਨਾਲ ਹੈ। ਇਹੀ ਜਿਹੜਾ ਰੈੱਡ ਕਲਿਫ ਲਾਈਨ ਡਰਾ ਕੀਤੀ ਗਈ 47 ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਚਾਲੇ, ਇਹ ਵੰਡ ਪੰਜਾਬ ਦੀ ਵੰਡ ਹੀ ਬਣ ਗਈ, ਕਿਉਂਕਿ ਇਹ ਸਾਰੇ 'ਚ ਜਿਸ ਹਰੀਡਲੀ ਜਿਵੇਂ ਕੀਤਾ ਗਿਆ, ਕਿਵੇਂ 2 ਮਿਲੀਅਨ ਦੇ ਲਗਭਗ ਲੋਕ ਮਾਰੇ ਗਏ, ਹਿੰਦੂ ਸਿੱਖ ਮੁਸਲਮਾਨ 1.5 ਕਰੋੜ ਦੇ ਕਰੀਬ ਜਿਹੜੇ ਨੇ ਉਹ ਮਾਈਗ੍ਰੇਟ ਹੋਏ ਦੋਵੇਂ ਪਾਸਿਆਂ ਤੋਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਿੰਦੂਆਂ ਦੇ ਲਈ 1000 ਸਾਲ ਦੀ ਗੁਲਾਮੀ ਤੋਂ ਬਾਅਦ ਉਹਨਾਂ ਨੂੰ ਇੱਕ ਮੁਲਕ ਇੰਨਾ ਵੱਡਾ ਜਿਹੜਾ ਕਿ ਬ੍ਰਿਟਿਸ਼ ਐਡਮਿਨਿਸਟ੍ਰੇਟਿਵ ਯੂਨਿਟ ਸੀ ਉਹ ਮਿਲਿਆ। ਮੁਸਲਮਾਨਾਂ ਦਾ ਮੁਤਾਲਬਾ ਇਹ ਸੀ ਕਿ ਵੀ ਅਸੀਂ ਅੱਡ ਨੇਸ਼ਨ ਹੈ, ਇਹਨਾਂ ਨਾਲ ਅਸੀਂ ਨਹੀਂ ਰਹਿ ਸਕਦੇ, ਉਹਨਾਂ ਨੂੰ ਪਾਕਿਸਤਾਨ ਮਿਲਿਆ। ਤੇ ਸਿੱਖ ਕੌਮ ਬੜੀ ਬੁਰੀ ਤਰ੍ਹਾਂ ਦੋਨਾਂ ਪੰਜਾਬਾਂ ਦੇ ਵਿੱਚੋਂ ਜਿਹੜੀ ਹੈ ਉਹ ਵਸਦੀ ਸੀ, ਇੱਕ ਹਿੱਸੇ 'ਚੋਂ ਹਿਜਰਤ ਹੋਈ ਔਰ ਕਿਸ ਲੈਵਲ ਦੀ ਤਬਾਹੀ ਹੋਈ। ਔਰ ਚਲੋ ਦੋਨੋਂ ਇੰਡੀਆ ਪਾਕਿਸਤਾਨ ਨੂੰ ਹਿੰਦੂਆਂ ਮੁਸਲਮਾਨਾਂ ਦੇ ਕੋਲ ਆਪਣੇ ਮੁਲਕ ਤਾਂ ਹੋਏ, ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਅਗੇਨ ਇੱਕ ਗੁਲਾਮੀ 'ਚੋਂ ਨਿਕਲ ਕੇ, ਗੋਰਿਆਂ ਦੀ ਗੁਲਾਮੀ 'ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਹਿੰਦੂ ਤਵੀਆਂ ਦੀ ਗੁਲਾਮੀ ਦੇ ਵਿੱਚ ਆ ਫਸੇ। ਹੁਣ ਜਦੋਂ ਕਿ ਸ਼ੇਕਅਪ ਹੋ ਰਿਹਾ ਸਾਰੇ ਪਾਸਿਓਂ, ਔਰ ਇਸ ਕੋਈ ਸ਼ੱਕ ਨਹੀਂ ਕਿ ਜਿਹੜਾ ਪਿਛਲੇ ਹਫਤੇ ਦਾ ਨਿਊਯਾਰਕ ਸਾਊਦਰਨ ਡਿਸਟ੍ਰਿਕਟ ਕੋਰਟ ਦਾ ਫੈਸਲਾ ਹੈ, ਜ਼ਾਹਰ ਹੈ ਕਬੂਲਨਾਮਾ ਹੈ ਨਿਖਿਲ ਗੁਪਤਾ ਦਾ 3 ਅਕਾਊਂਟਸ ਦੇ ਉੱਤੇ, ਔਰ ਉਹਦਾ ਫੈਸਲਾ ਤਾਂ ਜਿਹੜਾ 29 ਤਰੀਕ ਨੂੰ ਮਈ ਨੂੰ ਸੁਣਾਇਆ ਜਾਣਾ, ਉਦੋਂ ਹੀ ਪਤਾ ਲੱਗੇਗਾ ਕਿ ਭਾਈ ਕੀ ਹੈ। ਲੇਕਿਨ ਇਸ ਨੇ ਕਾਫੀ ਕੁਛ ਜਿਹੜਾ ਹੈ ਜਿਹੜਾ ਪਾਰਟ ਪੋਲੀਟੀਕਲੀ ਲੰਬੇ ਵਕਤ ਤੋਂ ਪੋਲੀਟੀਕਲ ਲੀਡਰਸ਼ਿਪ ਸਿੱਖਾਂ ਦੀ, ਅਸੀਂ ਤਾਂ ਏਅਰ ਇੰਡੀਆ ਦਾ ਹਾਦਸਾ ਜਿਹਦੇ 'ਚ ਬੇਗੁਨਾਹ 329 ਬੰਦੇ ਮਾਰੇ ਗਏ, ਅਸੀਂ ਤਾਂ ਉਸ ਦਿਨ ਤੋਂ ਹੀ ਸਮਝਦੇ ਹਾਂ ਕਿ ਇਹਨਾਂ ਦੀ ਜਿਹੜੀ ਇੰਟਰਫੀਅਰੈਂਸ ਇੰਡੀਅਨ ਏਜੰਸੀਆਂ ਦੀ, ਔਰ ਈਵਨ ਉਸ ਤੋਂ ਵੀ ਪਹਿਲਾਂ 84 ਤੋਂ ਪਹਿਲਾਂ, ਜੇ ਤੁਸੀਂ ਸੌਫਟ ਟਾਰਗੇਟ ਜਿਹੜੀ ਕਿ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ 2 ਪ੍ਰੋਮੀਨੈਂਟ ਜਰਨਲਿਸਟ ਨੇ ਲਿਖੀ ਸੀ ਕਿ ਕਿਵੇਂ ਲੇਟ 70s ਦੇ ਵਿੱਚ ਹੀ ਕੈਨੇਡਾ ਦੇ ਗੁਰਦੁਆਰਿਆਂ 'ਚ ਇਹਨਾਂ ਨੇ ਲੜਾਈਆਂ ਝਗੜੇ ਆਪਣੇ ਪਲਾਂਟ ਸ਼ੁਰੂ ਕਰ ਦਿੱਤੇ ਸੀ, ਔਰ ਉਹਦੀ ਪੀਕ ਸੀ ਜੂਨ 85 ਦੇ ਵਿੱਚ ਏਅਰ ਇੰਡੀਆ ਦਾ ਹਾਦਸਾ, ਜਿਹਦੇ 'ਚ ਬੇਗੁਨਾਹ 329 ਮੁਸਾਫਰ ਮਾਰੇ ਗਏ। ਸੋ ਉਦੋਂ ਤੋਂ ਹੀ ਲੇਕਿਨ ਫੜੇ ਹੋਣਗੇ, ਸਾਨੂੰ ਇਹ ਸੀ ਕਿ ਵੀ ਲਗਾਤਾਰਤਾ ਨਾਲ ਹਰ ਇੱਕ ਨੂੰ ਪਤਾ ਸੀ ਵੀ ਇਹ ਕੀ ਕਰ ਰਹੇ ਨੇ, ਪਰ ਜਿਵੇਂ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਇਸ ਨਿਖਿਲ ਗੁਪਤੇ ਦੇ ਕਬੂਲਨਾਮੇ ਤੋਂ ਬਾਅਦ ਕਿਹਾ ਕਿ ਵੀ ਇਹ ਹੁਣ ਜਿਹੜੀ ਹੈ ਜੁਡੀਸ਼ੀਅਲ ਇਸ ਦੇ ਉੱਤੇ ਸਟੈਂਪ ਲੱਗ ਗਈ ਹੈ ਕਿ ਭਾਈ ਇਹ ਇੰਡੀਅਨ ਸਟੇਟ ਕਿਸ ਹੱਦ ਤੱਕ ਗਈ। ਔਰ ਇਹਦੇ ਥੱਲੇ ਜ਼ਾਹਰ ਹੈ ਇਸ ਕੇਸ ਨਾਲ ਸੰਬੰਧਿਤ ਹਰਦੀਪ ਜਿਹੜਾ ਸਿੰਘ ਨਿੱਜਰ ਦਾ ਕੇਸ ਦਾ ਵੀ ਜ਼ਿਕਰ ਹੋਇਆ। ਹੁਣ ਕੈਨੇਡਾ ਗੌਰਮੈਂਟ ਉਹਨੂੰ ਕਿਵੇਂ ਅੱਗੇ ਲੈਂਦੀ ਹੈ,
ਬੇਸ਼ੱਕ ਅਵਤਾਰ ਸਿੰਘ ਖੰਡੇ ਦੇ ਕੇਸ ਨੂੰ ਉਸ ਵੇਲੇ ਦੀ ਰਿਸ਼ੀ ਸੁਨਕ ਹਕੂਮਤ ਔਰ ਦੂਜਾ ਉਹਨੂੰ ਖੁਰਦ-ਬੁਰਦ ਕੀਤਾ ਗਿਆ, ਲੇਕਿਨ ਬ੍ਰਿਟਿਸ਼ ਇੰਟੈਲੀਜੈਂਸ ਦੀ ਆਪਣੀ ਰਿਪੋਰਟਿੰਗ ਨਾਲ ਇਹ 3 ਜਿਹੜੇ ਟਾਰਗੇਟਡ ਕਿਲਿੰਗ ਵਾਲੇ ਸੀ, ਜਿਨ੍ਹਾਂ ਦੇ ਵਿੱਚ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਔਰ ਗੁਰਪ੍ਰਤਵੰਤ ਸਿੰਘ ਪੰਨੂ, ਇਹਨਾਂ ਦਾ ਜ਼ਿਕਰ ਕਰਦੇ। ਹੁਣ ਦੇਖਣ ਵਾਲੀ ਗੱਲ ਇਹ ਹੈ, ਜਿਵੇਂ ਅਸੀਂ ਇਹਦੇ 'ਤੇ ਡੀਟੇਲ ਜਿਹੜਾ ਐਨਾਲਿਸਿਸ ਦਿੱਤਾ ਹੈ ਉਸ ਨੂੰ ਸਾਡੇ ਵਿਊਅਰਸ ਵੱਲੋਂ ਪਸੰਦ ਵੀ ਕੀਤਾ ਗਿਆ, ਕਿਉਂਕਿ ਇੱਕ ਗੱਲ ਸਾਨੂੰ ਹਮੇਸ਼ਾ ਇਹ ਯਾਦ ਰੱਖਣੀ ਚਾਹੀਦੀ ਹੈ, ਧਿਆਨ 'ਚ ਵੀ ਰੱਖਣੀ ਚਾਹੀਦੀ ਹੈ ਕਿ ਕਿਤੇ ਵੀ ਸਿਆਸੀ ਦੁਨੀਆ ਦੇ ਵਿੱਚ ਕੋਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਹਰ ਚੀਜ਼ ਹਿੱਤ ਨਾਲ ਜੁੜੀ ਹੁੰਦੀ ਹੈ। ਜਦੋਂ ਅਸੀਂ ਖਾਲਿਸਤਾਨ ਦੀ ਐਡਵੋਕੇਸੀ ਵੀ ਕਰਦੇ ਹਾਂ ਇਸ ਮੁਲਕ ਦੇ, ਕਿਉਂਕਿ ਅਮਰੀਕਾ ਇੱਕ ਸੁਪਰ ਪਾਵਰ ਹੈ ਔਰ ਜ਼ਾਹਰ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਨਵਾਂ ਵਰਲਡ ਆਰਡਰ ਵੀ ਜਿਹਦੇ 'ਚੋਂ ਅਸੀਂ ਹੋਪ ਕਰਦੇ ਹਾਂ ਕਿ ਸਾਡੀ ਖਾਲਿਸਤਾਨ ਦੀ ਆਜ਼ਾਦੀ ਵੀ ਨਿਕਲੇਗੀ, ਉਸ 'ਚ ਬਹੁਤ ਸਾਰਾ ਦਾਰਮਦਾਰ ਅਮਰੀਕਾ ਦੇ ਨਾਲ ਜੁੜਿਆ ਹੋਇਆ ਔਰ ਉਸ ਦੇ ਵਿੱਚ ਅਮਰੀਕਾ ਦੇ ਓਪੀਨੀਅਨ ਮੇਕਰ ਹੋਣ, ਲਾਅ ਮੇਕਰ ਹੋਣ, ਡਿਸੀਜਨ ਮੇਕਰ ਹੋਣ, ਇਸ ਵੇਲੇ ਬਹੁਤ ਸਾਰੀਆਂ ਪਾਵਰਸ ਓਪੀਨੀਅਨ ਮੇਕਰਸ ਔਰ ਈਵਨ ਲਾਅ ਮੇਕਰਸ ਨਾਲੋਂ ਵੀ ਵਾਈਟ ਹਾਊਸ ਦੇ ਕੋਲ ਨੇ। ਔਰ ਪ੍ਰੈਜ਼ੀਡੈਂਟ ਟਰੰਪ ਜਿਸ ਅੰਦਾਜ਼ ਦੇ ਵਿੱਚ ਆਪਰੇਟ ਕਰ ਰਹੇ ਨੇ, ਉਹ ਕੋਈ ਵੀ ਅਨਪੋਪੂਲਰ ਡਿਸੀਜਨ ਲੈਣ ਦੀ ਹਿੰਮਤ ਵੀ ਰੱਖਦੇ ਨੇ। ਔਰ ਅਸੀਂ ਕੀਨਲੀ ਕੱਲ੍ਹ ਦਾ ਜਿਹੜੀ ਪਹਿਲੀ ਮੀਟਿੰਗ ਬੋਰਡ ਆਫ ਪੀਸ ਦੀ ਹੋ ਰਹੀ ਹੈ ਵਾਈਟ ਹਾਊਸ ਦੇ ਵਿੱਚ, ਉਸ ਨੂੰ ਵੀ ਮੋਨੀਟਰ ਕਰ ਰਹੇ ਹਾਂ। 6 ਫਾਰ ਜਸਟਿਸ ਵੱਲੋਂ ਕੱਲ੍ਹ ਪੀਸ ਮਾਰਚ ਰੱਖਿਆ ਗਿਆ ਔਰ ਜਿਹੜਾ $1 ਬਿਲੀਅਨ ਦੀ ਪੇਸ਼ਕਸ਼ ਹੈ ਕਿ ਵੀ ਟਰੰਪ ਜਿਹੜਾ ਜੇ ਮੋਦੀ ਦੀ ਬਾਂਹ ਮਰੋੜ ਕੇ ਰੈਫਰੈਂਡਮ ਦੀ ਗੱਲ ਕਰਦਾ ਤੇ ਅਸੀਂ ਬੋਰਡ ਆਫ ਪੀਸ ਦਾ ਮੈਂਬਰ ਬਣਨ ਨੂੰ ਤਿਆਰ ਹਾਂ। ਇਸ ਦੇ ਉੱਤੇ ਵੀ ਲੇਕਿਨ ਸਾਨੂੰ ਆਪਣੀ ਆਜ਼ਾਦਾਨਾ ਤੌਰ ਦੇ ਉੱਤੇ ਵੀ ਸਿਚੁਏਸ਼ਨ ਦੇ ਉੱਤੇ ਅੱਖ ਰੱਖਦੇ ਹਾਂ। ਜੋ ਕੁਛ ਆਬਜ਼ਰਵੇਸ਼ਨ ਹੈ ਜਾਂ ਜੋ ਜਿਸ ਲੈਵਲ ਦੇ ਉੱਤੇ ਇਹ ਗੱਲ ਚੱਲ ਰਹੀ ਹੈ, ਜਿਵੇਂ ਮੋਦੀ ਸਰਕਾਰ ਪੂਰੀ ਤਰ੍ਹਾਂ ਲਿਫ ਗਈ ਹੈ ਅਮਰੀਕਾ ਦੇ ਸਾਹਮਣੇ। ਇੱਕ ਤਾਂ ਇਹ ਤਾਂ ਜ਼ਾਹਰ ਹੈ ਕਿ ਵੀ ਪਹਿਲਾਂ ਆਪਰੇਸ਼ਨ ਸਿੰਦੂਰ ਸੋ ਕਾਲਡ 4 ਰੋਜ਼ਾ, ਉਸ 'ਚ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਆਲਮੋਸਟ 83 ਵਾਰ ਇਹ ਕਲੇਮ ਕੀਤਾ ਕਿ ਮੈਂ ਜਿਹੜਾ ਉਹ ਸੀਜ਼ ਫਾਇਰ ਕਰਵਾਇਆ, ਉਸ ਨੂੰ ਕਦੇ ਮੋਦੀ ਨੇ ਚੈਲੰਜ ਨਹੀਂ ਕੀਤਾ। ਪਰ ਟ੍ਰੇਡ ਡੀਲ ਜਿਹੜੀ ਬਿਲਕੁਲ ਵਨ ਸਾਈਡਡ ਹੈ, ਡੀਲ ਕਾਹਦੀ ਹੈ, $500 ਬਿਲੀਅਨ ਦਾ ਸਟੱਫ ਵੀ ਖਰੀਦਣਾ 5 ਸਾਲਾਂ 'ਚ ਔਰ ਬਿਲਕੁਲ ਰਸ਼ੀਅਨ ਆਇਲ ਬਿਲਕੁਲ ਨਹੀਂ ਲੈਣਾ ਹੈ ਔਰ ਅਮਰੀਕਨ ਚੀਜ਼ਾਂ 'ਤੇ 0 ਟੈਰਿਫ ਹੈ, ਇੰਡੀਆ 'ਤੇ 18 ਕਿ 19% ਕਿੰਨੀ ਹੈ। ਪਰ ਉਸ ਸਾਰੇ ਤੋਂ ਬਾਅਦ ਜਿਸ ਅੰਦਾਜ਼ ਦੇ ਵਿੱਚ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਸਟਰ ਸਰਜੀਓ ਗੌਰ ਜਿਹੜੇ ਅਮਰੀਕਾ ਦੇ ਇੰਡੀਆ 'ਚ ਐਂਬੈਸਡਰ ਨੇ, ਉਹ ਟਰੰਪ ਦੇ ਆਈਜ਼ ਐਂਡ ਈਅਰਸ ਨੇ। ਉਹ ਮੀਅਰ ਐਂਬੈਸਡਰ ਦਾ ਰੋਲ ਨਹੀਂ ਹੈ, ਉਹ ਸਾਊਥ ਏਸ਼ੀਆ, ਸੈਂਟਰਲ ਏਸ਼ੀਆ ਦੇ ਸਪੈਸ਼ਲ ਐਨਵਾਏ ਵੀ ਨੇ ਔਰ ਉਹਨਾਂ ਦੀ ਫੋਨ ਦੀ ਜਿਹੜੀ ਗੁਫ਼ਤਗੂ ਹੈ ਜਾਂ ਦੂਜਾ ਟਰੰਪ ਔਰ ਸਰਜੀਓ ਜਿਹੜੇ ਨੇ ਉਹ ਇੱਕ ਦੂਸਰੇ ਦੀ ਪ੍ਰੋਕਸੀ ਵਾਂਗ ਕਰਦੇ ਨੇ। ਔਰ ਜਿਵੇਂ ਨਾ ਸਿਰਫ ਟ੍ਰੇਡ ਡੀਲ ਜਿਹੜੀ ਹੈ ਉਹ ਓਕੇ ਹੋਣ ਦੀ ਗੱਲ ਵੀ ਪ੍ਰੈਜ਼ੀਡੈਂਟ ਟਰੰਪ ਨੇ ਬਰੀਫ ਕੀਤਾ, ਫਿਰ ਸਰਜੀਓ ਨੇ ਕੀਤਾ, ਫਿਰ ਮੋਦੀ ਝੁਕਿਆ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਬਿਹਾਫ 'ਤੇ। ਪਰ ਦੂਸਰੇ ਪਾਸੇ ਜਿਸ ਅੰਦਾਜ਼ ਦੇ ਵਿੱਚ ਅਸੀਂ ਡਿਸਕਸ ਕੀਤਾ ਔਰ ਮੈਨੂੰ ਖੁਸ਼ੀ ਹੈ ਕਿ ਵੀ ਉਸ ਤੋਂ ਬਾਅਦ ਬਹੁਤ ਸਾਰੇ ਇੰਡੀਆ ਦੇ ਯੂਟਿਊਬਰ ਇੰਡੀਪੈਂਡੈਂਟ ਜਿਹੜੇ ਨੇ ਬੜੇ ਜਿਨ੍ਹਾਂ ਦੇ ਫਾਲੋਅਰ ਨੇ ਮਿਲੀਅਨਸ ਦੇ ਵਿੱਚ, ਉਹਨਾਂ ਨੇ ਵੀ ਇਹਨੂੰ ਡਿਸਕਸ ਕੀਤਾ। ਸਰਜੀਓ ਗੌਰ ਦਾ ਵੈਸਟਰਨ ਕਮਾਂਡ ਹੈੱਡਕੁਆਰਟਰ 'ਚ ਜਾਣਾ, ਉਹਨਾਂ ਦੇ ਨਾਲ ਜਿਹੜਾ ਪੈਸੀਫਿਕ ਕਮਾਂਡ ਸਭ ਤੋਂ ਵੱਡੀ ਕਮਾਂਡ ਹੈ ਅਮਰੀਕਾ ਦੀ ਦੁਨੀਆ ਦੇ 800 ਅੱਡਿਆਂ 'ਚ, ਉਹਦੇ ਜਨਰਲ ਦਾ ਨਾਲ ਹੋਣਾ ਔਰ ਉਹਨੂੰ ਇੰਡੀਅਨ ਜਨਰਲਸ ਵੱਲੋਂ ਜਿਹੜਾ ਉਹ ਬਰੀਫ ਕੀਤਾ ਜਾਣਾ ਆਪਰੇਸ਼ਨ ਸਿੰਦੂਰ ਦੇ ਉੱਤੇ। ਉਸ ਦੇ ਉੱਤੇ ਬਹੁਤ ਇਤਰਾਜ਼ ਜਤਾਇਆ ਗਿਆ ਵੀ ਵਪਾਰਕ ਤੌਰ 'ਤੇ ਤਾਂ ਸਰੈਂਡਰ ਕੀਤਾ ਹੀ ਸੀ ਮੋਦੀ ਨੇ, ਫੌਜੀ ਤੌਰ 'ਤੇ ਵੀ ਕਰ ਦਿੱਤਾ। ਹੁਣ ਇਹ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਰਜੀਓ ਤਾਂ ਇਸ ਵੇਲੇ ਇੰਡੀਆ ਦੇ ਵਿੱਚ ਐਂ ਘੁੰਮ ਰਿਹਾ ਜਿਵੇਂ ਉਹ ਵਾਇਸਰਾਏ ਹੋਏ, ਕਿਉਂਕਿ ਉੱਥੋਂ ਹੀ ਵੈਸਟਰਨ ਕਮਾਂਡ 'ਚ ਜਾਣ ਦਾ ਵੀ ਉਹਨੇ ਹੀ ਟਵੀਟ ਕੀਤਾ। ਫਿਰ ਉਹ ਸਿੱਧਾ ਬੈਂਗਲੁਰੂ ਗਿਆ, ਉੱਥੇ ਉਸ ਤੋਂ ਪਹਿਲਾਂ ਉਹ ਰਿਜ਼ਰਵ ਬੈਂਕ ਦੇ ਹੈੱਡ ਨੂੰ ਮਿਲ ਚੁੱਕਾ ਸੀ। ਬੈਂਗਲੁਰੂ 'ਚੋਂ ਕਰਨਾਟਕਾ ਦੇ ਚੀਫ ਮਿਨਿਸਟਰ ਨੂੰ ਵੀ ਮਿਲਿਆ ਔਰ ਉਹ ਇਵੇਂ ਜਦੋਂ ਦਾ ਸਰਜੀਓ ਗਿਆ ਉੱਥੇ ਉਹ ਆਰਾਮ ਨਾਲ ਨਹੀਂ ਬੈਠਾ ਹੋਇਆ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਇੰਡੀਆ ਨੇ ਜਿਹੜੀ ਉਹਦੀ ਬਿਲਕੁਲ ਡਿੱਗੀ ਸਾਖ ਹੈ, ਬਦਨਾਮੀ ਹੈ, ਵਿਦਨ ਬਿਲਕੁਲ ਉਹਦਾ ਜਲੂਸ ਨਿਕਲਿਆ ਹੋਇਆ, ਉਹਨੂੰ ਕੰਪਨਸੇਟ ਕਰਨ ਲਈ, ਕਿਉਂਕਿ
ਮੋਦੀ ਇਵੈਂਟ ਮੈਨੇਜਰ ਤਾਂ ਹੈ, ਉਹਨੂੰ ਪਤਾ ਹੈ ਵੀ ਝੂਠੀ ਪਬਲਿਸਿਟੀ ਕਿਵੇਂ ਕੱਢਣੀ ਹੈ। ਔਰ ਉਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੱਕ ਸਮਿਟ, ਜਿਵੇਂ ਕਿ ਜੀ ਭਾਰਤ ਦੇ ਕੋਲ ਫਿਊਚਰ ਹੋਇਆ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ। ਹੁਣ ਜਿਹੜੇ ਫੈਕਟਸ ਨੇ ਜੇ ਮੈਂ ਦੱਸਾਂਗਾ, ਮੈਂ ਘੜੀ ਵੱਲ ਵੀ ਨਾਲ ਮੇਰੀ ਨਜ਼ਰ ਗਈ ਹੈ ਕਿ ਵੀ ਆਲਰੇਡੀ ਕਾਫੀ ਜਿਹੜਾ ਅਸੀਂ ਲੇਟ ਹੀ ਚੱਲ ਰਹੇ ਹਾਂ ਕਿ ਭਾਰਤ ਦੇ ਪੱਲੇ ਤਾਂ ਕੁਛ ਨਹੀਂ ਹੈ, ਲੇਕਿਨ ਉਹਦੇ 'ਚੋਂ ਜਿਵੇਂ G20 ਨੂੰ ਇਵੇਂ ਬਣਾਇਆ ਸੀ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ, ਉਦੋਂ ਦਾ ਵਿਸ਼ਵ ਗੁਰੂ ਦਾ ਹਾਲ ਇਹ ਹੈ ਕਿ ਵੀ ਕਿਵੇਂ ਹੁਣ ਗੋਡੇ ਟੇਕੇ ਹੋਏ ਨੇ। ਇਵੇਂ ਹੀ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥੱਲੇ ਇੰਨੇ ਹੈਡ ਆਫ ਸਟੇਟਸ ਨੂੰ ਸੱਦ ਲਿਆ, ਇੰਨੀਆਂ ਕੰਪਨੀਆਂ ਨੂੰ 50 ਤੋਂ ਜ਼ਿਆਦਾ ਸੱਦ ਲਿਆ, ਜਾਂ ਦੂਜਾ ਹੋ ਗਿਆ। ਲੇਕਿਨ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਵੀ ਉਹ ਕਿਵੇਂ ਫਲॉप ਸ਼ੋ ਹੋਇਆ। ਪਹਿਲੇ ਦਿਨਾਂ 'ਚ ਕਿਸੇ ਕੋਲ ਕੋਈ ਉਹਨਾਂ ਦੀ ਉੱਥੇ ਈਵਨ ਵਾਈਫਾਈ ਵੀ ਨਹੀਂ ਚੱਲਦਾ ਹੈ, ਔਰ ਨਾ ਕੋਈ ਕ੍ਰੈਡਿਟ ਕਾਰਡ ਚੱਲੇ, ਕੈਸ਼ ਲੋਕਾਂ ਨਾ ਉੱਥੇ ਪਾਣੀ ਮਿਲ ਰਿਹਾ ਨਾ ਦੂਜਾ, ਔਰ ਅਫੜਾ ਤਫੜੀ ਪਈ ਹੋਈ ਹੈ। ਐਡਮਿਨਿਸਟ੍ਰੇਟਿਵ ਵੀ ਦੂਸਰਾ ਪਾਰਟ ਵੀ ਜਿਹੜੀ ਇੱਕ ਵੱਡੀ ਫੇਲਿਅਰ ਹੋਈ ਉਹਦਾ ਅਸੀਂ ਜ਼ਿਕਰ ਕਰਾਂਗੇ। ਪਰ ਕਿਉਂਕਿ ਅਸੀਂ ਸਰਜੀਓ ਦੇ ਐਜ਼ ਏ ਵਾਇਸਰਾਏ, ਐਜ਼ ਏ ਬਾਦਸ਼ਾਹ, ਜਿਵੇਂ ਉਹ ਮਾਲਕ ਹੁੰਦਾ ਮੁਲਕ ਦਾ, ਉਹਦੇ ਦੌਰੇ ਦੀ ਗੱਲ ਕਰ ਰਹੇ ਹਾਂ, ਤੇ ਇਹਨਾਂ ਦੀ ਆਪਣੀ ANI ਜਿਹੜੀ ਰਾਹ ਦੀ ਆਊਟਫਿਟ, ਮੀਡੀਆ ਆਊਟਫਿਟ ਹੈ, ਉਹਨਾਂ ਨੇ ਕਿਹਾ ਕਿ USISPF hosts US envoy Sergio Gore to discuss artificial intelligence, strategic ties, trade, digital corridors with Indian industry leaders। ਹੁਣ ਇਹ ਜਿਹੜੀ ਐਬਰੀਵੇਸ਼ਨ ਹੈ US India Strategic Partnership Forum, ਇਹ ਹੈ, ਇਹ ਗਵਰਨਮੈਂਟ ਦਾ ਆਧਾਰ ਹੈ। ਔਰ ਉਹਨਾਂ ਨੇ ਸਰਜੀਓ ਗੌਰ ਦੇ ਨਾਲ ਹਾਈ ਲੈਵਲ ਕਲੋਜ਼ ਡੋਰ ਲੰਚੀਓਨ ਐਟ ਇੰਡੀਆ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਪੈਕਟ ਸਮਿਟ, ਤੇ ਸਮਿਟ ਹੋ ਰਹੀ ਹੈ ਉੱਥੇ ਬੰਦ ਕਮਰਾ ਜਿਹੜੇ ਨੇ। ਔਰ ਇਹਨਾਂ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਭਾਈ ਇਸ ਦੇ ਬਾਰੇ ਈਵਨ ਖੁਦ ਵੀ ਐਂਬੈਸਡਰ ਗੌਰ ਨੇ ਐਕਸ ਦੇ ਉੱਤੇ ਲਿਖਿਆ, ਗ੍ਰੇਟ ਕਨਵਰਸੇਸ਼ਨ ਵਿਦ CEOs ਐਂਡ ਐਗਜ਼ੈਕਟਿਵਸ from 50+ companies including Adobe, Microsoft, Amazon, MasterCard, General Catalyst, Lockheed Martin and Boeing. We focused on US leadership in artificial intelligence, emerging technologies and innovation. The Global AI Summit in New Delhi is underway in full force thanks to USISPF। ਹੁਣ ਕੋਈ ਇੰਡੀਆ ਦਾ ਜ਼ਿਕਰ ਤੱਕ ਨਹੀਂ ਹੈ ਕਿ ਉਹਦਾ ਕੋਈ ਪ੍ਰੋਬੈਬਿਲਿਟੀ ਹੈ ਜਾਂ ਉਹਦਾ ਫਿਊਚਰ ਹੈ ਉਹਦੇ 'ਚ। ਔਰ ਉਹਦੇ 'ਚ ਇਹ ਸਾਰੀਆਂ ਹੀ 50 ਦੇ ਕਰੀਬ ਕੰਪਨੀਆਂ ਦੇ ਹੈਡਸ ਨਾਲ ਜਿਹੜਾ ਮਿਸਟਰ ਸਰਜੀਓ ਨੂੰ ਦੀ ਬੰਦ ਕਮਰਾ ਜਿਹੜੀ ਹੈ ਉਹ ਮੁਲਾਕਾਤ ਹੁੰਦੀ ਹੈ। ਔਰ ਇਹ ਸਾਰੇ ਦੇ ਉੱਤੇ ਤੁਸੀਂ ਇਹਨਾਂ ਦਾ ਲਿਖਣਾ ਦੇਖੋ ਕਿ ਟੁਵਰਡਸ ਦਾ ਐਂਡ ਜਿਹੜਾ ਇਹਨਾਂ ਦਾ ਮੁਕੇਸ਼ ਅਗਨੀ ਹੈ, ਪ੍ਰੈਜ਼ੀਡੈਂਟ ਔਰ CEO ਇਸ ਦਾ ਜਿਹੜੀ ਬਾਡੀ ਨੇ ਇਹ ਆਰਗੇਨਾਈਜ਼ ਕੀਤਾ ਹੈ, ਉਹ ਇਹ ਕਹਿ ਰਿਹਾ ਕਿ ਮੁਕੇਸ਼ ਅਗਨੀ, ਪ੍ਰੈਜ਼ੀਡੈਂਟ ਐਂਡ CEO ਆਫ USISPF, congratulated Ambassador Gore on his leadership in advancing the US-India trade agreement। ਉਹਦੇ ਅੱਗੇ ਨੱਕ ਰਗੜ ਰਹੇ ਨੇ ਕਿ ਜੀ ਦੇਖੋ ਤੁਸੀਂ ਟ੍ਰੇਡ ਐਗਰੀਮੈਂਟ ਕਰਵਾ ਦਿੱਤਾ, saying few ambassadors have had the impact that Ambassador Gore has had in his first month in office। ਕਿ ਅਜੇ 1 ਮਹੀਨਾ ਹੀ ਅਜੇ ਹੋਇਆ ਆਇਆ, ਔਰ ਜੋ ਐਂਬੈਸਡਰ ਜਿਹੜਾ LG ਗੌਰ ਨੇ ਜੋ ਜਿਹੜਾ ਹਾਸਲ ਕਰ ਲਿਆ ਉਹ ਸੋਚਿਆ ਹੀ ਨਹੀਂ ਜਾ ਸਕਦਾ ਉਹ 1 ਮਹੀਨੇ ਦੇ ਵਿੱਚ ਕਰ। The appointment of one of President Trump's most trusted and able lieutenants to lead the relationship with India sends a clear signal on the huge opportunity for strategic and trade partnership that lies before us। कि प्रेसिडेंट ट्रंप ने अपने बहुत इतबारयोग और बड़े योग अपने बंदे नूं जिहड़ा भेजिया है वो इंडिया दे विच ये बड़ा क्लीयर सिग्नल है कि भी किन्नियां अपॉर्चुनिटीज़ ने स्ट्रैटेजिक और ट्रेड और दूसरे दियां। और ये सारे तो असीं अंदाज़ा ला सकते हैं कि लिफना विछना झुकना, अजे झुकना भी उहदे च ਜਿਹੜਾ ਉਹ ਕੋਈ ਨਾ ਕੋਈ ਕੰਨ ਰਹਿ ਜਾਂਦਾ ਹੈ, ਪਰ ਜਦੋਂ ਤੁਸੀਂ ਲਿਫ ਜਾਂਦੇ ਹੋ, ਝੁਕ ਜਾਂਦੇ ਹੋ, ਲੰਮੇ ਪੈ ਜਾਂਦੇ ਹੋ। ਔਰ ਇਹਨਾਂ ਦਾ ਆਪਣਾ ਹੀ ਇੱਕ ਟਰਮ ਹੈ ਜਿਹਨੂੰ ਇਹ ਕਹਿੰਦੇ ਨੇ ਦੰਡਵਤ ਪ੍ਰਣਾਮ, ਕਿ ਡੰਡੇ ਵਾਂਗ ਪ੍ਰਣਾਮ ਕਰਨਾ। ਸੋ ਇਹ ਬਿਲਕੁਲ ਲਿਫਦੇ 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 ਲੰਮੇ ਪੈ ਗਏ ਨੇ, ਤੇ ਉਹ ਹੁਣ ਠੁੱਡ ਮਾਰ ਕੇ ਕਹਿ ਰਿਹਾ ਕਿ ਵੀ ਕੋਈ ਗੱਲ ਨਹੀਂ, ਖੜੇ ਹੋ ਜਾਓ, ਅਸੀਂ ਹੁਣ ਸਾਡੇ ਕਹਿਣ ਤੇ ਹੀ ਤੁਸੀਂ ਚੱਲਣਾ ਹੈ। ਇਹ ਸਾਰੇ ਚੋ ਲੇਕਿਨ ਦੂਸਰੇ ਪਾਸੇ
ਜਿਹੜਾ ਇੰਡੀਅਨ ਗਵਰਨਮੈਂਟ ਦੀ ਬਿਲਕੁਲ ਚੁੱਪੀ ਹੈ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਸੁਹਾਸਿਨੀ ਹੈਦਰ ਜਿਹੜੀ ਦਾ ਹਿੰਦੂ ਦੀ ਫੋਰਨ ਪਾਲਿਸੀ ਐਕਸਪਰਟ ਹੈ, ਉਹਨੇ ਪੂਰਾ ਲੰਬਾ ਚੌੜਾ ਇੱਕ ਆਰਟੀਕਲ ਉਹਨੇ ਲਿਖਿਆ ਹੈ, ਸੈਂਟਰ ਸਾਇਲੈਂਟ ਔਨ ਪੰਨੂ ਕੇਸ, ऑफिशियल्स अवेट यूएस कोर्ट डॉक्यूमेंट्स आफ्टर गुप्ता प्लीड्स गिल्टी। बिल्कुल उन्होंने चुप्पी साधी हुई है। और ईवन अभिनंदन शर्मा नाम का एक रिपोर्टर जिन्हें जड़ा ओनली रिपोर्टर है जड़ा उहदे विकास यादव के टब्बर दे नाल भी जिन्हें गलबात रखी हुई है, निखिल यादव के टब्बर नाल भी, निखिल यादव जड़ा निखिल गुप्ता उन्होंने ही सिर्फ इंटरव्यू दिंदा है। और उन्हें भी ये कहा कि भाई ਇਹ ਜਿਹੜਾ ਅਲਟੀਮੇਟਲੀ ਗੱਲ ਕਿੱਧਰ ਨੂੰ ਜਾਏਗਾ। ਉਹਨੇ ਕਿਹਾ ਜੀ ਨੈਕਸਟ ਟਾਰਗੇਟ ਜਿਹੜਾ ਹੁਣ ਵਿਕਾਸ ਯਾਦਵ ਹੈ, ਕਿਉਂਕਿ ਉਹਨੂੰ ਐਬਸਕੌਂਡਰਸ ਅਮਰੀਕਾ ਨੇ ਐਲਾਨ ਕੀਤਾ ਹੈ, ਉਹਦੀ ਐਕਸਟ੍ਰੈਡੀਸ਼ਨ ਅਮਰੀਕਾ ਨੇ ਮੰਗਣੀ ਹੈ, ਉਹਨਾਂ ਨੇ ਦਿੱਲੀ ਡੈਲੀ ਕਰਨੀ ਹੈ। ਸੋ ਹਾਲ ਦੀ ਘੜੀ ਨਿਖਿਲ ਗੁਪਤਾ ਕੇਸ 'ਚੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇੰਡੀਆ ਦਾ ਜਿਹੜਾ ਸਾਰਾ ਇਹ ਟ੍ਰੇਡ ਡੀਲ ਔਰ ਇਹ ਸਾਰਾ ਲਿਫਣਾ ਔਰ ਮਿਸਟਰ ਗੌਰ ਸਰਜੀ ਗੌਰ ਨੂੰ ਹਜ਼ੂਰ ਸਾਡੇ ਮਾਈ ਬਾਪ ਮੰਨਣਾ, ये अजय पहला स्टेप है। आगे आगे देखो होता है क्या। जी डॉक्टर साहब, बहुत बहुत शुक्रिया। सौथा लेने ब्रेक और ब्रेक जाने तो पहला ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।